ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚੋਂ ਆ ਰਹੀ ਹੈ। ਬੇ ਏਰੀਏ ਦੇ ਵਿੱਚ ਲੁੱਟ ਦੀਆਂ ਵਾਰਦਾਤਾਂ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ, ਚਾਹੇ ਉਹ ਸਮੈਸ਼ ਐਂਡ ਗ੍ਰੈਬ ਹੋਵੇ, ਚਾਹੇ ਉਹ ਕਿਸੇ ਸ਼ੋਅਰੂਮ ਦੇ ਵਿੱਚ ਵੜ ਕੇ ਕਿਸੇ ਬੰਦੂਕ ਦੀ ਨੋਕ ਤੇ ਲੁੱਟ ਕੀਤੀ ਗਈ ਹੋਵੇ, ਚਾਹੇ ਉਹ ਕਾਰਾਂ ਦੇ ਸ਼ੀਸ਼ੇ ਭੰਨ ਕੇ ਲੁੱਟ ਕੀਤੀ ਗਈ ਹੋਵੇ। ਇਹਦੇ ਕਰਕੇ ਬੇ ਏਰੀਏ ਦੇ ਵਿੱਚ ਹਮੇਸ਼ਾ ਜਿਹੜਾ ਵਾਧਾ ਕ੍ਰਾਈਮ ਆ ਉਹ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਜਿਹੜੀ ਤਾਜ਼ੀ ਘਟਨਾ ਵਾਪਰੀ ਹੈ ਉਹ ਵਾਪਰੀ ਹੈ ਨਿਊਯਾਰਕ ਦੇ ਵਿੱਚ, ਜਿਹਨੂੰ ਕਿ ਅਕਸਰ ਹੀ ਫਰੀਮੌਂਟ ਦੇ ਵਿੱਚ ਦੇਖਿਆ ਜਾਂਦਾ। ਉੱਥੇ ਇੱਕ ਮੰਨਿਆ ਪਰਮੰਨਿਆ ਸ਼ੋਅਰੂਮ ਹੈ ਬਿੰਦੀ ਜਿਹੜਾ ਜਵੈਲਰਸ, ਜਿਨ੍ਹਾਂ ਨੂੰ ਆਪਾਂ ਪੰਜਾਬੀ ਪ੍ਰੋਨਾਊਂਸੀਏਸ਼ਨ ਜੇਕਰ ਇਹਦੀ ਕਰੀਏ ਤਾਂ ਪਿੰਡੀ ਜਵੈਲਰਸ ਵੀ ਕਈ ਲੋਕ ਕਹਿ ਦਿੰਦੇ ਪੰਜਾਬ ਦੇ, ਪਰ ਬਿੰਦੀ ਜਵੈਲਰਸ ਦੇ ਉੱਤੇ ਇੱਕ ਬਹੁਤ ਵੱਡੀ ਲੁੱਟ ਦੀ ਵਾਰਦਾਤ ਵਾਪਰੀ ਹੈ, ਜਿਹਦੇ ਵਿੱਚ 17 ਜਣਿਆਂ ਨੇ ਹਥਿਆਰਬੰਦ ਲੁਟੇਰਿਆਂ ਨੇ ਇਸ ਸ਼ੋਅਰੂਮ ਦੇ ਵਿੱਚ ਲੁੱਟ ਕੀਤੀ ਆ। ਕੁਝ ਹੀ ਮਿੰਟਾਂ ਦੇ ਵਿੱਚ ਇਹ ਜਿਹੜੇ ਲੁਟੇਰੇ ਨੇ ਇੱਕ ਐਸਟੀਮੇਟ ਦੇ ਮੁਤਾਬਕ ਬਹੁਤ ਵੱਡੀ ਰਕਮ, ਜਿਹੜੀ ਰਕਮ ਦੇ ਗਹਿਣੇ ਜਾਂ ਰਕਮ ਦੇ ਜਿਹੜੇ ਹੋਰ ਜਵਾਹਰਾਤ ਸੀਗੇ ਉਹ ਲੁੱਟ ਕੇ ਲੈ ਗਏ ਆ। ਤੇ ਮਹਿਜ਼ 5 ਮਿੰਟਾਂ ਦੇ ਵਿੱਚ ਇਸ ਲੁੱਟ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਆ ਉਹ ਦਿੱਤਾ ਗਿਆ। ਜਿਹੜੇ ਕਿ ਕੁਝ ਵੀਡੀਓ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਵੀਡੀਓ ਆਪਾਂ ਨੂੰ ਉੱਥੋਂ ਮਿਲੀ ਆ, ਉਹ ਵੀਡੀਓ ਤੁਸੀਂ ਜਿਹੜੀ ਦੇਖ ਰਹੇ ਹੋ ਇਹ ਬਿੰਦੀ ਜਵੈਲਰਸ ਦੀ ਆ, ਜਿਹੜਾ ਕਿ ਨਿਊਯਾਰਕ ਦੇ ਵਿੱਚ ਪੈਂਦਾ ਤੇ ਫਰੀਮੌਂਟ ਦੇ ਵਿੱਚ ਵੀ ਇਹਨੂੰ ਕਹਿ ਸਕਦੇ ਆਪਾਂ। ਤੇ ਇੱਥੋਂ ਦੀ ਜਿਹੜੀ ਲੁੱਟ ਦੀ ਵਾਰਦਾਤ ਆ, 17 ਜਿਹੜੇ ਹਥਿਆਰਬੰਦ ਲੁਟੇਰੇ ਸੀਗੇ ਉਹ 3 ਕਾਰਾਂ ਤੇ ਆਉਂਦੇ ਨੇ, ਆ ਕੇ ਇਸ ਸ਼ੋਅਰੂਮ ਦੇ ਵਿੱਚ ਇੱਕਦਮ ਆ ਕੇ ਉਹ ਜਦੋਂ ਦੂਜਿਆਂ ਨੂੰ ਧਮਕਾ ਦਿੰਦੇ ਨੇ, ਡਰਾ ਦਿੰਦੇ ਨੇ, ਤੇ ਫਿਰ ਸ਼ੋਅਰੂਮ ਦੇ ਵਿੱਚ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਕਿ ਸ਼ੀਸ਼ਿਆਂ ਦੇ ਵਿੱਚ ਸਮਾਨ ਪਿਆ ਸੀਗਾ, ਜਿਹੜਾ ਕਿ ਅਕਸਰ ਹੀ ਦਿਖਾਉਣ ਵਾਸਤੇ ਲਾਇਆ ਹੁੰਦਾ, ਉਹ ਸਾਰਾ ਸਮਾਨ ਹੀ ਲੁੱਟ ਕੇ ਲੈ ਗਏ ਨੇ। ਤੇ ਫਰਸ਼ਾਂ ਤੇ ਟੁੱਟੇ ਸ਼ੀਸ਼ੇ ਖਿਲਰੇ ਦੇਖ ਸਕਦੇ ਹੋ। ਇੱਕ ਦੋ ਥਾਈਂ ਬਲੱਡ ਵੀ ਦੇਖਿਆ ਗਿਆ ਜਦੋਂ ਕਿਸੇ ਨੇ ਰੋਕਣ ਦੀ ਜਾਂ ਕਿਸੇ ਨਾਲ ਉਹਨਾਂ ਦਾ ਮਾੜਾ ਮੋਟਾ ਕੋਈ ਇਨਕਾਊਂਟਰ ਹੋਇਆ ਉਸ ਤਰੀਕੇ ਦਾ। ਪਰ ਕੈਲੀਫੋਰਨੀਆ ਦੇ ਵਿੱਚ ਵਾਧਾ ਕ੍ਰਾਈਮ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ। ਤੁਸੀਂ ਦੇਖੋ ਕਿ ਸੈਨ ਫਰਾਂਸਿਸਕੋ ਦੇ ਵਿੱਚ ਆਪਾਂ ਕਿੰਨੀਆਂ ਲੁੱਟ ਦੀਆਂ ਵਾਰਦਾਤਾਂ ਦੇਖੀਆਂ, ਕਿੰਨੇ ਉੱਥੇ ਸਮੈਸ਼ ਐਂਡ ਗ੍ਰੈਬ ਹੋਈ ਜਾਂ ਕਿੰਨਾ ਉੱਥੇ ਕਾਰਾਂ ਦੇ ਸ਼ੀਸ਼ੇ ਭੰਨ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸੇ ਤਰ੍ਹਾਂ ਜੇਕਰ ਆਪਾਂ ਕੁਝ ਦਿਨ ਪਹਿਲਾਂ 4 ਮਈ ਦੀ ਗੱਲ ਆ, ਜਦੋਂ ਸਨੀਵੇਲ ਦੇ ਵਿੱਚ ਇੱਕ ਨਿਤਨ ਜਵੈਲਰ ਆ, ਉੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ। ਤੇ ਇੱਕ ਦਿਨ ਪਹਿਲਾਂ ਹੀ ਵੈਸਟਪੋਰਟ ਤੇ ਇਸੇ ਤਰ੍ਹਾਂ ਦੀ ਇੱਕ ਲੁੱਟ ਦੀ ਵਾਰਦਾਤ ਵਾਪਰੀ ਹੈ, ਜਿਹਦੇ ਵਿੱਚ ਬਹੁਤ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਹੋਈ ਹੈ। ਫ੍ਰੈਜ਼ਨੋ ਦੇ ਵਿੱਚ ਵੀ ਇੱਕ ਇਸੇ ਤਰ੍ਹਾਂ ਜਿਹੜੇ ਮਾਸਕਡ, ਕੁਝ ਲੋਕਾਂ ਨੇ ਮਾਸਕ ਪਾਇਆ ਹੋਇਆ ਸੀਗਾ, ਮਾਸਕ ਪਹਿਨਿਆ ਹੋਇਆ ਸੀਗਾ, ਤੇ ਉਸ ਤੋਂ ਬਾਅਦ ਉਹ ਕਰੋੜਾਂ ਰੁਪਏ ਦੇ ਕਰੋੜਾਂ ਡਾਲਰ ਦੇ ਜਿਹੜੇ ਗਹਿਣੇ ਨੇ ਉਹ ਲੁੱਟ ਕੇ ਲੈ ਜਾਂਦੇ ਨੇ। ਬਹੁਤ ਵੱਡੀ ਲੁੱਟ ਦੀ ਵਾਰਦਾਤ ਫ੍ਰੈਜ਼ਨੋ ਦੇ ਵਿੱਚ ਵੀ ਹੁੰਦੀ ਹੈ। ਸੈਨ ਫਰਾਂਸਿਸਕੋ ਦੇ ਹਾਲ ਦੀ ਆਪਾਂ ਅਕਸਰ ਚਰਚਾ ਕਰਦੇ ਰਹਿੰਦੇ ਕਿ ਉੱਥੇ ਵੱਧ ਰਿਹਾ ਕ੍ਰਾਈਮ ਕਰਕੇ ਉੱਥੋਂ ਦੇ ਜਿਹੜੇ ਬਿਜ਼ਨਸ ਨੇ ਉਹ ਹੁਣ ਉੱਥੇ ਉਹਨਾਂ ਕਾਰੋਬਾਰ ਨਹੀਂ ਕਰ ਸਕਦੇ। ਲਗਾਤਾਰ ਉਹਨਾਂ ਦੇ ਜਿਹੜੇ ਇਕਨੋਮਿਕ ਹਾਲਤ ਹੈ ਜਾਂ ਉਹਨਾਂ ਦੀ ਜਿਹੜੀ ਆਰਥਿਕਤਾ ਜਿਹੜਾ ਉਹਨਾਂ ਦਾ ਟਰਨਓਵਰ ਹੈ ਉਹ ਲਗਾਤਾਰ ਘਟ ਰਿਹਾ, ਤੇ ਇਸ ਕਰਕੇ ਉੱਥੋਂ ਪਲਾਇਨ ਹੋ ਰਿਹਾ, ਉੱਥੋਂ ਹਿਜਰਤ ਹੋ ਰਹੀ ਹੈ, ਮੂਵ ਹੋ ਰਹੇ ਨੇ ਲੋਕ ਇੱਕ ਤਰੀਕੇ ਦੇ ਨਾਲ। ਕਾਰੋਬਾਰ ਬਹੁਤ ਵੱਡੀ ਪੱਧਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੋਂ ਕਾਰੋਬਾਰ ਚਲੇ ਗਏ ਨੇ। ਤੇ ਸੈਨ ਫਰਾਂਸਿਸਕੋ ਜਿਹਨੂੰ ਦੇਖਣ ਦੇ ਲਈ ਸੈਲਾਨੀ ਦੂਰੋਂ ਆਉਂਦੇ ਸੀ, ਉੱਥੇ ਅੱਜ ਕੱਲ੍ਹ ਤੁਸੀਂ ਉਸ ਸ਼ਹਿਰ ਦਾ ਹਾਲ ਜਿਹੜਾ ਉਹ ਦੇਖ ਸਕਦੇ ਹੋ। ਕੈਲੀਫੋਰਨੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਕ੍ਰਾਈਮ ਦੀ ਚਰਚਾ ਹੋਣ ਲੱਗੀ ਹੈ, ਤੇ ਜਿਹੜੇ ਜਵੈਲਰ ਸ਼ਾਪ ਨੇ, ਜਿਹੜੇ ਜਵੈਲਰ ਸ਼ੋਅਰੂਮਸ ਨੇ ਵੱਡੇ ਉਹਨਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਤੌਖਲੇ ਨੇ ਕਿ ਸਾਡੀ ਪ੍ਰੋਟੈਕਸ਼ਨ ਦੀ ਜ਼ਿੰਮੇਵਾਰੀ ਅਕਸਰ ਸਰਕਾਰ ਕਦੋਂ ਸਹੀ ਤਰੀਕੇ ਨਾਲ ਚੱਕੂਗੀ, ਕਿ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਆਂ, ਕਿ ਇਹਨਾਂ ਦਾ ਕੰਮ ਸਿਰਫ ਜਾਂਚ ਕਰਨਾ ਰਹਿ ਗਿਆ, ਕਿਸੇ ਤਰ੍ਹਾਂ ਦੇ ਕ੍ਰਾਈਮ ਨੂੰ ਰੋਕਣਾ ਕਿ ਇਹਨਾਂ ਦਾ ਕੰਮ ਨਹੀਂ ਰਹਿ ਗਿਆ ਹੁਣ। ਸੋ ਇੱਥੇ ਵੀ ਜਦੋਂ ਉਹ 17 ਲੁਟੇਰੇ ਆਏ ਨੇ, ਉਹਨਾਂ ਦੇ ਕੋਲੇ ਵੱਖ-ਵੱਖ ਤਰ੍ਹਾਂ ਦੇ ਹਥਿਆਰ ਸੀਗੇ, ਆਉਂਦੇ ਹੀ ਉਹਨਾਂ ਨੇ ਸ਼ੋਅਰੂਮ ਦੇ ਵਿੱਚ ਭੰਨ ਤੋੜ ਕੀਤੀ, ਤੇ ਜਿੱਥੋਂ ਵੀ ਕੁਛ ਉਹਨਾਂ ਨੂੰ ਮਿਲਿਆ 5 ਮਿੰਟਾਂ ਦੇ ਵਿੱਚ ਉਹ ਸਾਰਾ ਕੁਛ ਸ਼ੋਅਰੂਮ ਜਿਵੇਂ ਸਾਫ਼ ਕਰਕੇ ਜਿਹੜਾ ਉਹ ਤੁਰ ਕੇ, ਤੇ ਕੁਝ ਹੀ ਮਿੰਟਾਂ ਦੇ ਵਿੱਚ ਇਸ ਲੁੱਟ ਦੀ ਵਾਰਦਾਤ ਨੂੰ ਉਹਨਾਂ ਨੇ ਅੰਜਾਮ ਦਿੱਤਾ। ਸੋ ਦੱਸਦੇ ਕਿ 3 ਕਾਰਾਂ ਦੇ ਵਿੱਚ ਇਹ ਬਦਮਾਸ਼ ਲੁਟੇਰੇ ਆਏ ਸੀਗੇ, ਤੇ 5 ਮਿੰਟਾਂ ਦੇ ਵਿੱਚ ਹੀ ਜਿਹੜਾ ਸਾਰਾ ਸ਼ੋਅਰੂਮ ਆ ਉਹ ਲੁੱਟ ਕੇ ਲੈ ਗਏ। ਸੋ ਇਸੇ ਕਰਕੇ 553 ਦੇ ਵਿੱਚ ਵੀ ਜਦੋਂ ਆਪਾਂ ਚਰਚਾ ਕਰਦੇ ਸੀ ਰੇਡੀਓ ਦੇ ਉੱਤੇ, ਉਹਦੇ ਵਿੱਚ ਵੀ ਇਹੀ ਚਰਚਾ ਕੀਤੀ ਗਈ ਸੀ ਕਿ ਬਿਜ਼ਨਸ ਅਕਸਰ ਬਚਣਗੇ ਕਿਵੇਂ ਜੇਕਰ ਇਸੇ ਤਰ੍ਹਾਂ ਹੀ ਕ੍ਰਾਈਮ ਨੂੰ ਉਤਸ਼ਾਹਿਤ ਕੀਤਾ ਜਾਣ ਲੱਗਾ, ਜੇਕਰ ਇਸੇ ਤਰ੍ਹਾਂ ਹੀ ਸਜ਼ਾਵਾਂ ਘਟਦੀਆਂ ਰਹੀਆਂ, ਜੇਕਰ ਇਸੇ ਤਰ੍ਹਾਂ ਹੀ ਜੇਲ੍ਹਾਂ ਨੂੰ ਬੰਦ ਕਰਨ 'ਤੇ ਚਰਚਾ ਚੱਲਦੀ ਰਹੀ, ਤਾਂ ਜਿਹੜੇ ਲੋਕਾਂ ਨੂੰ ਅੱਜ ਕੱਲ੍ਹ ਜੇਲ੍ਹ ਜਾਣ ਦਾ ਡਰ ਹੈ, ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜੇਲ੍ਹਾਂ ਤਾਂ ਰਹਿਣਗੀਆਂ ਨਹੀਂ ਆ, ਤੇ ਫਿਰ ਉਹ ਕ੍ਰਾਈਮ ਕਰਨ ਨੂੰ ਰੁਕਣਗੇ ਥੋੜੋ, ਉਹ ਫਿਰ ਹੋਰ ਜ਼ਿਆਦਾ ਕ੍ਰਾਈਮ ਕਰਨਗੇ। ਸੋ ਇਸ ਤਰ੍ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕੈਲੀਫੋਰਨੀਆ ਦੇ ਵਿੱਚ। ਸਰਕਾਰ ਜਿਸ ਤਰੀਕੇ ਦੇ ਬਿੱਲ ਪਾਸ ਕਰ ਰਹੀ ਹੈ, ਭਾਵੇਂ 553 ਹੋਵੇ, ਭਾਵੇਂ ਹੋਰ ਬਿੱਲ ਹੋਣ, ਤੇ ਜਿਸ ਤਰੀਕੇ ਦੀਆਂ ਚਰਚਾਵਾਂ ਅਕਸਰ ਹੀ ਆਪਾਂ ਪ੍ਰਸ਼ਾਸਨਿਕ ਹਲਕਿਆਂ ਤੋਂ ਸੁਣਦੇ ਰਹਿੰਦੇ ਹਾਂ, ਉਹਨਾਂ ਚਰਚਾਵਾਂ ਨੂੰ ਲੈ ਕੇ ਹੁਣ ਕ੍ਰਾਈਮ ਨੂੰ ਲੈ ਕੇ ਤੇ ਕ੍ਰਾਈਮ ਦੀ ਜਿਹੜੀ ਹੈਂਡਲਿੰਗ ਹੈ ਉਹਨੂੰ ਲੈ ਕੇ, ਤੇ ਕ੍ਰਾਈਮ 'ਤੇ ਜਿਹੜਾ ਕੰਟਰੋਲ ਹੈ ਉਹਨੂੰ ਲੈ ਕੇ, ਤੇ ਲਾਅ ਐਂਡ ਆਰਡਰ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਨੇ। ਲੋਕ ਕਹਿ ਰਹੇ ਨੇ ਕਿ ਮਾਲ ਲੁੱਟੇ ਤਾਂ ਵਾਪਸ ਆ ਜਾਊਗਾ, ਪਰ ਜੇਕਰ ਕਿਸੇ ਦੀ ਜਾਨ ਚਲੀ ਗਈ ਉਹ ਤੁਸੀਂ ਕਿਵੇਂ ਵਾਪਸ ਕਰੋਗੇ? ਮਾਲ ਲੁੱਟੇ ਤਾਂ ਚਲੋ ਬੰਦਾ ਫਿਰ, ਹਾਲਾਂਕਿ ਉਹ ਵੀ ਲੁੱਟਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ,
ਪਰ ਫਿਰ ਵੀ ਲੋਕ ਕਹਿੰਦੇ ਨੇ ਕਿ ਜਦੋਂ ਜਾਨ ਕਿਸੇ ਦੀ ਬਚਦੀ ਹੈ ਤਾਂ ਅਗਲਾ ਕਹਿੰਦਾ ਕਿ ਚਲੋ ਲੁੱਟ ਹੋ ਗਈ ਆ, ਜਾਨ ਬਚ ਗਈ, ਬਹੁਤ ਵੱਡੀ ਗੱਲ ਆ। ਪਰ ਕੀ ਸਰਕਾਰਾਂ ਦੇ ਵਿੱਚ ਜੇ ਹੁਣ ਕੋਈ ਕ੍ਰਿਮੀਨਲ ਲੋਕ ਜੇ ਕਿਸੇ ਨੂੰ ਜਿਉਂਦਾ ਛੱਡ ਜਾਣਗੇ ਤੇ ਉਹ ਵੀ ਕੀ ਅਸੀਂ ਇਹ ਗਿਣਾਂਗੇ ਕਿ ਉਹ ਕੋਈ ਅਹਿਸਾਨ ਕਰਕੇ ਗਿਆ ਸਾਡੇ ਤੇ, ਜਦ ਕਿ ਇਹਨਾਂ ਲੋਕਾਂ ਨੂੰ ਸਿੱਖਾਂ ਦੇ ਜੇਲ੍ਹ ਦੀਆਂ ਸਿੱਖਾਂ ਦੇ ਪਿੱਛੇ ਹੋਣਾ ਚਾਹੀਦਾ ਸੀਗਾ। ਪਰ ਇੱਕ ਵਾਰ ਫਿਰ ਤੋਂ ਮੈਂ ਦੱਸਦਾ ਚੱਲਾਂ ਕਿ ਨਿਊਯਾਰਕ ਦੇ ਵਿੱਚ ਜਿਹੜਾ ਕਿ ਫਰੀਮੌਂਟ ਦੇ ਇਲਾਕਿਆਂ ਦੇ ਵਿੱਚ ਪੈਂਦਾ, ਉੱਥੇ ਇੱਕ ਬਹੁਤ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ। ਭਿੰਡੀ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਨੇ, ਤੇ ਬਿੰਦੀ ਜਵੈਲਰ ਉੱਥੋਂ ਦਾ ਮੰਨਿਆ ਪਰਮੰਨਿਆ ਸ਼ੋਰੂਮ ਹੈ, ਉੱਥੇ 17 ਨਕਾਬਪੋਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 5 ਮਿੰਟਾਂ ਦੇ ਵਿੱਚ ਇਹ ਸਾਰਾ ਸ਼ੋਰੂਮ ਜਿਹੜਾ ਲੁੱਟ ਕੇ ਲੈ ਗਏ ਨੇ ਤੇ 3 ਕਾਰਾਂ ਦੇ ਵਿੱਚ ਆਏ ਸੀ ਤੇ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇ ਕੇ ਇੱਥੋਂ ਉਹ ਰਫੂ ਚੱਕਰ ਹੋ ਗਏ। ਜਦੋਂ ਤੱਕ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਉਦੋਂ ਤੱਕ ਗ੍ਰਿਫਤਾਰੀਆਂ ਬਾਰੇ ਜਾਂ ਇਹਨਾਂ ਲੁਟੇਰਿਆਂ ਨੂੰ ਫੜੇ ਜਾਣ ਦੇ ਬਾਰੇ ਹਾਲੇ ਤੱਕ ਕੋਈ ਵੀ ਜਿਹੜੀ ਅਫੀਸ਼ੀਅਲ ਅਧਿਕਾਰਕ ਤੌਰ 'ਤੇ ਜਾਣਕਾਰੀ ਹੈ ਉਹ ਨਹੀਂ